ਅਲਟੀਮੇਟਲੀ ਕੀ ਹੋਣਾ, ਆਪਾਂ ਜੋ ਅਮਰੀਕਾ ਦਾ ਟ੍ਰੈਂਡ ਚੱਲ ਰਿਹਾ, ਬੜੀਆਂ ਕੰਪਨੀਆਂ ਛੋਟੀਆਂ ਕੰਪਨੀਆਂ ਨੂੰ ਖਾ ਰਹੀਆਂ ਆ। ਤੁਹਾਡੇ ਸਾਹਮਣੇ ਹੀ ਆ, ਦੇਖ ਲਓ ਵੀ 3-4 ਕੰਪਨੀਆਂ ਨੇ ਕਿੰਨੇ-ਕਿੰਨੇ ਜਿਹੜੇ ਬਿਜ਼ਨੈਸਸ ਆ ਉਹ ਖਾ ਗਏ ਹੈਗੇ ਆ, ਹਨਾ? Costco ਇਹਨਾਂ ਨੇ ਵੱਡੇ-ਵੱਡੇ ਗੈਸ ਸਟੇਸ਼ਨ ਜਿਹੜੇ ਹੋ ਗਏ, ਕਿੰਨੇ ਆਲੇ-ਦੁਆਲੇ 4-4 5-5 ਮੀਲ 'ਚ ਜੋ ਗੈਸ ਸਟੇਸ਼ਨ ਉਹ ਡੈਡ ਹੋ ਗਏ। ਟੈਕਸੀ ਬਿਜ਼ਨਸ ਨੂੰ Uber, Lyft ਖਾ ਗਿਆ, ਹਨਾ? ਤੇ ਛੋਟੀ-ਛੋਟੀਆਂ ਹੋਰ ਦੁਕਾਨਾਂ ਨੂੰ ਬੜੇ-ਬੜੇ ਜਿਹੜੇ Walmart, Amazon ਇਹ ਸਾਰੇ ਖਾ ਗਏ। ਸੋ ਇਹ ਏਦਾਂ ਹੀ ਹੋਣਾ, ਮੁੜ ਕੇ ਇਹ ਨਾ ਹੋਵੇ ਵੀ ਵੱਡੀਆਂ ਕੰਪਨੀਆਂ ਰਹਿ ਜਾਣ। ਹੈ ਵੀ ਸਿਚੁਏਸ਼ਨ ਇਹੀ ਆ, ਤੇ ਛੋਟੀਆਂ ਫਿਰ ਸਰਵਾਈਵ ਨਾ ਕਰ ਸਕਣ। ਸਮਾਲ ਬਿਜ਼ਨਸ ਦੇ ਲਈ ਸਰਵਾਈਵ ਕਰਨਾ USA ਦੇ ਵਿੱਚ ਬਹੁਤ ਔਖਾ ਹੈ ਇਸ ਟਾਈਮ ਤੇ। ਹਾਲਾਂਕਿ 80% ਜਿਹੜਾ ਸਮਾਲ ਬਿਜ਼ਨਸ ਆ ਉੱਥੋਂ ਜ਼ਿਆਦੇ ਇੰਪਲੋਇਮੈਂਟ ਹੈਗੀ ਆ USA ਦੇ ਵਿੱਚ, ਪਰ ਸਿਚੁਏਸ਼ਨ ਬੜੀ ਬੈਡ ਆ। ਸੋ ਆਪਾਂ ਸਾਰਿਆਂ ਨੂੰ ਐਕਟ ਕਰਨਾ ਚਾਹੀਦਾ। ਮੈਨੂੰ ਲੱਗਦਾ ਰਮਨ ਜੀ ਵੀ ਟਰੱਕਿੰਗ ਦੇ ਮਾਮਲੇ 'ਚ ਆਪਣੇ ਗੁਆਂਢੀ ਮੁਲਕ 'ਚ ਜਿਹੜੇ ਪੰਜਾਬੀ ਆ ਕੈਨੇਡਾ 'ਚ, ਉਹ ਜ਼ਿਆਦੇ ਐਕਟਿਵ ਲੱਗਦੇ ਆ। ਬਿਲਕੁਲ ਭਾਜੀ, ਉੱਧਰਲੇ ਪਾਸੇ ਜਿਹੜਾ ਆ ਐਕਟਿਵ ਜਿਹੜੀ ਆ ਜ਼ਿਆਦੇ ਹੁੰਦੇ ਆ। ਔਰ ਜਿਹੜਾ ਵੀ ਉੱਥੇ ਕੋਈ ਵੀ ਜਦੋਂ ਕਾਲ ਜਾਂਦੀ ਆ ਜਾਂ ਕੋਈ ਵੀ ਮੈਸੇਜ ਆਉਂਦਾ ਹੈ ਕਿ ਆਹ ਚੀਜ਼ ਕਰਨੀ ਹੈਗੀ ਆ, ਜਾਂ ਕਿਤੇ ਸੈਮੀਨਾਰ ਕਰਨੇ ਹੈਗੇ, ਜਾਂ ਕਿਤੇ ਕੋਈ ਇੱਦਾਂ ਦੀ ਗੱਲ ਹੈਗੀ ਆ ਇਕੱਠੇ ਹੋਣਾ, ਤੇ ਉੱਥੇ ਜਿਹੜੇ ਏਕਤਾ ਆ, ਇਕੱਠ ਆ, ਉਹ ਬੜੀ ਜਲਦੀ ਦਿਖ ਜਾਂਦਾ ਹੈ, ਔਰ ਬੜੀ ਜਲਦੀ ਇਕੱਠੇ ਹੋ ਕੇ ਉੱਥੇ ਚਲੇ ਜਾਂਦੇ ਆ। ਪਰ ਆਪਣੇ ਵਾਲੇ ਪਾਸੇ ਥੋੜ੍ਹਾ ਜਿਹਾ ਇਹ ਅਜੇ ਰੁਝਾਨ ਹੈ ਨਹੀਂ ਗਾ। ਆਪਾਂ ਕਿਤੇ ਵੀ ਕੋਈ ਗੱਲ ਕਰਦੇ ਹਾਂ ਜਾਂ ਕਿਤੇ ਇਕੱਠੇ ਹੋਣਾ ਹੁੰਦਾ ਹੈ ਤੇ ਬੜੀ ਮੁਸ਼ਕਿਲ ਹੋ ਜਾਂਦੀ ਹੈ ਸਾਰਿਆਂ ਨੂੰ ਇਕੱਠੇ ਕਰਨ 'ਚ। ਜੀ ਬਿਲਕੁਲ, ਪਿਛਲੇ ਦਿਨਾਂ 'ਚ ਮੈਂ ਦੇਖਦਾ ਸੀ ਟੋਰਾਂਟੋ ਸਾਈਡ ਤੇ ਉਹਨਾਂ ਨੇ ਸਟ੍ਰਾਈਕ ਕੀਤੀ ਸੀ, ਮਿਨੀਮਮ ਸਾਡੇ ਇੰਨੇ $40 ਪਰ ਆਵਰ ਚਾਹੀਦੇ, ਓਵਰ ਟਾਈਮ ਚਾਹੀਦਾ, ਸਾਰਾ ਕੁਛ। ਜੇ ਕੋਈ ਸਾਡਾ ਸਰੋਤਾ ਕੈਨੇਡਾ ਵਾਲਾ ਵੀ ਸੁਣਦਾ ਹੈ, ਟਰੱਕਿੰਗ ਵਾਲਾ ਨਾਲ ਰਿਲੇਟਡ, ਤੇ ਜ਼ਰੂਰ ਸਾਨੂੰ ਅਪਡੇਟ ਕਰਿਓ। ਸੋ ਇਹ ਏਦਾਂ ਹੁੰਦੀ ਹੈ ਵੀ ਤੁਸੀਂ ਆਲੇ ਦੁਆਲੇ ਜ਼ਰੂਰ ਦੇਖੋ, ਹਨਾ, ਵੀ ਕੀ ਕੁਝ ਵਾਪਰ ਰਿਹਾ। ਹੋਰ ਆਪਾਂ ਬਾਰ-ਬਾਰ ਤੁਹਾਨੂੰ ਦੱਸਦੇ ਰਹਿੰਦੇ ਕਿਸ ਤਰ੍ਹਾਂ ਐਵੇਂ 100-150 ਜਿਹੜੇ ਫਾਰਮਰ ਸੀ, ਉਹਨਾਂ ਨੇ ਦੇਖੋ ਕੈਲੀਫੋਰਨੀਆ 'ਚ ਆਪਣਾ ਬਿੱਲ, ਸੌਰੀ ਜਿਹੜੀ ਫਾਰਮ ਲੇਬਰ ਸੀ, ਉਹਨਾਂ ਨੇ ਆਪਣਾ ਬਿੱਲ ਆਪਣੇ ਹੱਕ 'ਚ ਪਾਸ ਕਰਾ ਲਿਆ ਜਦੋਂ ਤੁਰ ਕੇ ਉਹ ਟੁਲੈਰੀ ਤੋਂ ਸੈਕਰਾਮੈਂਟੋ ਗਏ। ਹੁਣ ਉਹ ਇਮੀਗ੍ਰੇਸ਼ਨ ਰਿਫਾਰਮ ਦੇ ਮਾਮਲੇ 'ਚ ਵਾਸ਼ਿੰਗਟਨ DC ਵੈਸੇ ਬੈਠੇ ਹੋਏ ਆ। ਥੋੜੇ ਜਿਹੇ ਬੰਦਿਆਂ ਨੇ ਇੰਨਾ ਜ਼ਿਆਦਾ ਇੰਪੈਕਟ ਕੀਤਾ। ਸੋ ਇਹ ਆਪਾਂ ਨੂੰ ਬਾਕੀ ਜਿਹੜੇ ਹੋਰ ਕੁਝ ਕੀ ਵਾਪਰਿਆ ਬਾਕੀ ਇੰਡਸਟਰੀ ਦੇ ਵਿੱਚ, ਉਹਦੇ ਵੱਲ ਦੇਖ ਕੇ ਆਪਣੇ ਹੱਕ ਜ਼ਰੂਰ ਜਿੱਥੇ-ਜਿੱਥੇ ਵੀ ਆ ਉਹ ਮੰਗਣੇ ਚਾਹੀਦੇ ਹੈਗੇ। ਜੀ ਬਿਲਕੁਲ। ਦੇਖੋ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ, ਤੇ ਹੁਣ ਨਾਲ ਜਿਹੜੇ 2 ਸੂਬੇ ਲੱਗਦੇ ਆ ਵੈਸਟ ਕੋਸਟ ਦੇ ਉੱਤੇ, ਓਰੇਗਨ, ਵਾਸ਼ਿੰਗਟਨ, ਇਹਨਾਂ ਨੇ ਕਿਹਾ ਵੀ 2035 ਤੱਕ ਅਸੀਂ ਸਾਰਾ ਕੁਛ ਜ਼ੀਰੋ ਮਿਸ਼ਨ ਦੇ ਉੱਤੇ ਜ਼ੋਰ ਪਾਉਣਾ ਆ। ਸੋ ਹੁਣ ਤੁਹਾਡਾ ਇਹਦੇ ਤੇ ਸਾਰਿਆਂ ਦੇ ਉੱਤੇ ਜ਼ੋਰ ਹੋਣਾ ਚਾਹੀਦਾ ਆ ਵੀ ਜਿਹੜੇ ਵੀ ਆਉਂਦੇ ਤੁਹਾਡੇ ਕੋਲ ਵੀ ਇਨਫਰਾਸਟਰਕਚਰ ਕਿੱਦਾਂ ਤਿਆਰ ਹੋ ਰਿਹਾ, ਕਦੋਂ ਤੱਕ ਤਿਆਰ ਹੋਣਾ। ਤੁਸੀਂ ਤਾਂ ਸਾਡੇ ਲਈ ਟਾਈਮ ਲਾਈਨ ਬਣਾਤਾ ਵੀ ਤੁਹਾਡੇ ਲਈ ਕੀ ਟਾਈਮ ਲਾਈਨ ਹੈਗਾ, ਤੁਸੀਂ ਕਦੋਂ ਤੱਕ ਸਾਨੂੰ ਇਹ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਓਗੇ, ਫਾਸਟ ਚਾਰਜਿੰਗ, ਇਹ ਵੋ। ਜੇ ਤੁਸੀਂ ਚਾਹੁੰਦੇ ਆ ਵੀ ਸਾਰਾ ਕੁਛ ਜ਼ੀਰੋ ਮਿਸ਼ਨ ਹੋਵੇ, ਇਹ ਇਕੱਲਾ ਟਰੱਕਰ ਵਾਲੇ ਨਹੀਂ ਹੈ ਭਾਈ, ਦੂਜਿਆਂ ਨੂੰ ਵੀ ਸੋਚਣਾ ਪੈਣਾ। ਜਿਨ੍ਹਾਂ ਕੋਲ ਦੂਜੀਆਂ ਗੱਡੀਆਂ ਹੈ, ਇਵੈਂਚੁਅਲੀ ਤਾਂ ਉਹਨਾਂ ਨੂੰ ਵੀ ਜਾਂ ਹਾਈਬ੍ਰਿਡ ਜਾਂ ਉੱਦਾਂ ਦੀਆਂ ਜ਼ੀਰੋ ਮਿਸ਼ਨ ਵਹੀਕਲ ਲੈਣੀਆਂ ਪੈਣੀਆਂ। ਵੀ ਭਾਈ ਇਹ ਪੁੱਛੋ ਉਹਨਾਂ ਨੂੰ ਵੀ ਇਹ ਕਿੱਦਾਂ ਇਹ ਚੀਜ਼ ਨੂੰ ਹੋਣਾ ਆ, ਵੀ ਇਹ ਕਿੱਥੋਂ ਨਿਕਲਿਆ, 2035 ਦਾ ਫਿਗਰ ਆਇਆ ਕਿੱਥੋਂ ਆ, ਵੀ ਤੁਸੀਂ ਤੁਹਾਨੂੰ ਲੱਗਦਾ ਵੀ ਇਹ ਅਚੀਵੇਬਲ ਆ ਜਾਂ ਕਿੱਦਾਂ ਆ, ਕਿਵੇਂ ਕਰਨਾ ਹੈ, ਇਨਫਰਾਸਟਰਕਚਰ ਕਿੱਥੇ ਤੱਕ ਪਹੁੰਚਿਆ ਆ। ਸੋ ਇਹ ਸਵਾਲ ਜਵਾਬ ਕਰਿਆ ਕਰੋ। ਇਹ ਤਾਂ ਹੀ ਜਿਹੜੀ ਉਹ ਗੱਲ ਤੁਹਾਡੀ ਬਣਨੀ ਆ। ਬਾਅਦ ਦੇ ਵਿੱਚ ਜਿੱਦਾਂ ਆਪਣੇ ਕਈ ਜਿਹੜੇ ਕਾਲਰ ਆ ਕੇ ਦੱਸਦੇ ਆ ਵੀ ਇਹ ਰੂਲ ਬਣਾ ਲੈਂਦੇ ਆ ਤੇ ਟੈਸਟ ਫਿਰ ਪਬਲਿਕ ਤੇ ਕਰਦੇ ਆ, ਵੀ ਫਿਰ ਵਹਿੰਦੇ ਆ ਵੀ ਕੀ ਇਹ 'ਚ ਚੰਗਾ ਹੈ, ਕੀ ਇਹ 'ਚ ਮਾੜਾ ਆ, ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ। ਰੀਅਲ ਲਾਈਫ ਟੈਸਟ ਚਲੋ ਉਹ ਤਾਂ ਮੰਨਦੇ ਹੀ ਆ ਵੀ ਉਹ ਬਾਅਦ ਦੇ ਵਿੱਚ ਹੁੰਦਾ, ਪਰ ਇਹ ਨਹੀਂ ਵੀ ਸਭ ਕੁਛ ਹੀ ਉਹਨਾਂ ਤੇ ਜਿਹੜਾ ਤੁਸੀਂ ਕਰਨਾ ਹੈ। ਸੋ ਤੇ ਤੁਸੀਂ ਵੀ ਆਪਣੇ ਵਿਚਾਰ ਜਾਂ ਗੱਲਬਾਤ, ਕੋਈ ਸਵਾਲ ਆ ਟਰੱਕਿੰਗ ਨਾਲ, ਤਾਂ ਤੁਸੀਂ ਕਾਲ ਕਰ ਸਕਦੇ ਹੋ 408